ਲਓ ਵੀ ਸੱਜਣੋ, ਅੱਜ ਤੁਹਾਡੇ ਵਾਸਤੇ ਜਿਹੜਾ ਸ਼ਹਿਰ ਲੈ ਕੇ ਆਏ ਉਹ ਜ਼ਿਲ੍ਹਾ ਕਸੂਰ ਦਾ ਪਿੰਡ ਸ਼ਹਿਰ ਭਾਈ ਫੇਰੂ ਫੂਲ ਨਗਰ, ਜਿਹੜਾ ਕਿ 58 ਕਿਲੋਮੀਟਰ ਦੂਰ ਹੈ ਆਪਣੇ ਲਾਹੌਰ ਤੋਂ। ਔਰ ਇਹਦੀ ਪੁਰਾਣੀ ਤਰੀਕ ਦੇ ਵਿੱਚ ਇਹ ਕਿਹਾ ਜਾਂਦਾ ਕਿ ਇਹਦਾ ਅਸਲ ਨਾਮ ਜਦੋਂ ਭਾਈ ਫੇਰੂ ਸੀ, ਅਤੇ ਇੱਕ ਬਸਤੀ ਦਾ ਨਾਮ ਉਦਾਸੀ ਸਿੱਖ ਬਜ਼ੁਰਗ ਸੀ ਭਾਈ ਫੇਰੂ ਸੁਰਜੀਤ ਸਾਹਿਬ, ਉਹਦੇ ਨਾਂ 'ਤੇ ਰੱਖਿਆ ਸੀ। ਲੇਕਿਨ ਤਜਾਰਤ ਅਤੇ ਸਫ਼ਰ ਦੀ ਵਜ੍ਹਾ ਤੋਂ ਉਹਨਾਂ ਨੂੰ ਫੇਰੂ ਕਿਹਾ ਜਾਂਦਾ ਸੀ, ਅਤੇ ਇਸ ਵਾਸਤੇ ਇਹਦਾ ਨਾਂ ਹੀ ਭਾਈ ਫੇਰੂ ਬਣ ਗਿਆ। ਅਤੇ ਫਿਰ ਫੂਲ ਨਗਰ ਮੁਹੰਮਦ ਫੂਲ ਨਗਰ ਫੂਲ ਖਾਨ ਰਾਣਾ ਫੂਲ ਖਾਨ ਦੇ ਨਾਮ 'ਤੇ ਇਹਨੂੰ ਫੂਲ ਨਗਰ ਲਕਬ ਦਿੱਤਾ ਗਿਆ 2000 ਦੇ ਵਿੱਚ। ਇਸ ਦੌਰ ਦੇ ਵਿੱਚ ਸਿੱਖ ਦੌਰ ਦੀ ਗੱਲ ਕੀਤੀ ਜਾਵੇ ਤਾਂ ਇੱਕ ਮਜ਼ਹਬੀ ਜਗ੍ਹਾ ਸੀ। ਇੱਥੇ ਜਿਹੜਾ ਨਾ ਦੂਰ ਦਰਾਜ਼ ਇਲਾਕਿਆਂ ਦੇ ਵਿੱਚ ਬਹੁਤ ਜਿਹੜਾ ਜ਼ਾਇਰੀਨ ਆਉਂਦੇ ਸਨ। ਇਹਦੇ ਆਲੇ ਦੁਆਲੇ ਅੱਜ ਵੀ ਕਈ ਗੁਰਦੁਆਰੇ ਮੌਜੂਦ ਹੈ। ਅਤੇ ਜੇ ਬਰਤਾਨਵੀ ਦੌਰ ਦੀ ਗੱਲ ਕੀਤੀ ਜਾਏ ਤਾਂ ਕੈਮ ਕਸਬਾ ਬਣ ਗਿਆ, ਕਿਉਂਕਿ ਲਾਹੌਰ ਅਤੇ ਮੁਲਤਾਨ ਦੇ ਦਰਮਿਆਨ ਜਿਹੜੀ ਮਸ਼ਹੂਰ ਸ਼ਾਹਰਾਹ ਹੈ ਉੱਥੇ ਇਸ ਸ਼ਹਿਰ ਦੀ ਹੋਰ ਗੱਲ ਕਿ ਇੱਥੇ ਇੱਕ ਹੈੱਡ ਬੱਲੋਕੀ ਬਣਿਆ ਵਾ। ਉਸ ਤੋਂ ਇਲਾਵਾ ਜਿਹੜਾ ਨਾ ਕਿ ਲੰਮੇ ਜਗੀਰ ਦੇ ਰਾਣਾ ਫੂਲ ਖਾਨ ਜਿਹੜੇ ਉਹਨਾਂ ਦੇ ਨਾਮ ਤੋਂ ਇਹਦਾ ਨਾਮ ਫੂਲ ਨਗਰ ਬਣਿਆ। ਹੋਰ ਕੀ ਇਹ ਸਾਰਾ ਕੁਛ ਇਸ ਵੀਡੀਓ ਦੇ ਵਿੱਚ ਹੈ, ਅਤੇ ਜ਼ਰੂਰ ਵੇਖਿਓ। ਇਹਦੇ ਆਲੇ ਦੁਆਲੇ ਦੇ ਪਿੰਡਾਂ ਦੇ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਇਹਦੇ ਨਾਲ ਮਸ਼ਹੂਰ ਜ਼ਿਲ੍ਹਾ ਨਨਕਾਣਾ ਸਾਹਿਬ, ਸ਼ੇਖੂਪੁਰਾ, ਉਸ ਤੋਂ ਬਾਅਦ ਲਾਹੌਰ, ਉਸ ਤੋਂ ਬਾਅਦ ਜਿਹੜਾ ਜਨਾਬ ਕਸੂਰ ਪੱਤੋਕੀ ਆਉਂਦਾ। ਖਸੂਸੀਆਤ ਦੇ ਵਿੱਚ ਬਾਬਾ ਜੀ ਨੇ ਪਿਛਲੇ 54 ਸਾਲ ਤੋਂ ਬਾਬਾ ਬਾਗੜੀ ਪਕੌੜੇ ਵੇਚ ਰਹੇ ਨੇ, ਬੜੇ ਮਸ਼ਹੂਰ ਨੇ। ਇਹਦੇ ਕਰੀਬ ਹੀ ਮਸ਼ਹੂਰ ਜਿਹੜਾ ਦੁਨੀਆ ਦਾ ਮੋਸਟ ਵੱਡਾ ਸਭ ਤੋਂ ਹੱਥ ਨਾਲ ਲਾਇਆ ਜੰਗਲ ਛਾਂਗਾ ਮਾਂਗਾ, ਅਤੇ N5 ਯਾਨੀ ਕਿ ਜਿਹੜਾ ਨੈਸ਼ਨਲ ਹਾਈਵੇ ਜਿਹੜਾ ਉਹ ਵੀ ਇਸੇ ਸ਼ਹਿਰ ਦੇ ਵਿੱਚੋਂ ਦੀ ਗੁਜ਼ਰਦਾ, ਜਿਹਦੀ ਵਜ੍ਹਾ ਤੋਂ ਇਹਦੀ ਅਹਿਮੀਅਤ ਹੋਰ ਹੋ ਜਾਂਦੀ ਹੈ। ਇਸ ਸ਼ਹਿਰ ਦੇ ਅਗਲੀ ਸਾਈਡ 'ਤੇ ਬੱਲੋਕੀ ਦੇ ਮੁਕਾਮ 'ਤੇ ਜਿਹੜਾ ਉਹ ਬੰਦ ਪਾ ਕੇ ਅਤੇ 2-3 ਨਹਿਰਾਂ ਕੱਢੀਆਂ ਗਈਆਂ ਕਿ ਜਿਹੜੀਆਂ ਦਪਾਲਪੁਰ, ਸਾਹੀਵਾਲ, ਕਸੂਰ, ਪੱਤੋਕੀ ਦੇ ਇਲਾਕਿਆਂ ਨੂੰ ਸੈਰਾਬ ਕਰਦੀਆਂ, ਔਰ ਬੜਾ ਮਸ਼ਹੂਰ ਹੈ। ਇਸ ਤੋਂ ਇਲਾਵਾ ਇਸ ਵੀਡੀਓ ਨੂੰ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਖਸੂਸੀ ਜਿਹੜਾ ਸਾਡੇ ਨਾਲ ਤਾਮਨ ਹੈ ਉਹ ਰਾਣਾ ਨਜ਼ੀਰ ਸਾਹਿਬ ਦਾ ਨੇ, ਜਿਹੜਾ ਕਿ ਇਸੇ ਸ਼ਹਿਰ अस्सलाम वालेकुम दोस्तों, ਅੱਜ ਅਸੀਂ ਜਿਹੜੇ ਮੁਕਾਮ ਤੇ ਖੜੇ ਆ ਭਾਈ ਫੇਰੂ ਫੂਲ ਨਗਰ ਦਾ ਹੈੱਡ ਬੱਲੋਕੀ ਦੇ ਮੁਕਾਮ ਤੇ ਬਣਿਆ। 1911 ਦੇ ਵਿੱਚ ਇਹਦੀ ਤਮੀਰ ਸ਼ੁਰੂ ਹੋਈ। 1915 ਦੇ ਵਿੱਚ ਇਹ ਮਾਰਜੇ ਵਜੂਦ ਦੇ ਵਿੱਚ ਆਇਆ। ਬੇਸਿਕਲੀ ਇਹ ਜਿਹੜਾ ਚਨਾਬ ਤੇ ਰਾਵੀ ਨੂੰ ਮਿਕਸ ਕਰਕੇ 3 ਨਹਿਰਾਂ ਕੱਢੀਆਂ ਗਈਆਂ ਸੀ, ਔਰ ਇਹ ਜ਼ਿਲ੍ਹਾ ਆਪਣਾ ਸਾਹੀਵਾਲ, ਉਕਾੜਾ, ਪਾਕਪਤਨ ਔਰ ਕਸੂਰ ਦੇ ਅਜ਼ਲਾ ਨੂੰ ਇਹ ਸੈਰਾਬ ਕਰਦਾ ਸੀ। ਪਾਕਿਸਤਾਨ ਦੀ ਜ਼ਰਾਇਤ ਦੇ ਵਿੱਚ ਇਹਨੂੰ ਰੀੜ ਦੀ ਹੱਡੀ ਦਾ ਮੁਕਾਮ ਹਾਸਲ ਹੈ, ਔਰ ਭਾਈ ਫੇਰੂ ਦੀ ਇਹ ਪਹਿਚਾਣ ਹੈ। ਭਾਈ ਫੇਰੂ ਦੇ ਵਿੱਚ ਜਿੱਥੇ ਠੰਡਾ ਪਾਣੀ ਹੈ, ਜਿੱਥੇ ਭਾਈ ਫੇਰੂ ਦੇ ਵਿੱਚ ਜਿਹੜਾ ਨਾ ਕਿ ਕਹਿ ਲਓ ਕਿ ਬਾਬੇ ਦੇ ਪਕੌੜੇ ਨੇ, ਉਸੇ ਤਰ੍ਹਾਂ ਇਹ ਜਿਹੜਾ ਹੈੱਡ ਬੱਲੋਕੀ ਦੇ ਮੁਕਾਮ ਤੇ ਜਿਹੜਾ ਹੈੱਡ ਬਣਿਆ 1915 ਦੇ ਵਿੱਚ ਇਹ ਬਣ ਕੇ ਤਮੀਰ ਹੋਇਆ, ਜਿਹੜਾ ਕਿ 3 ਨਹਿਰਾਂ ਤੇ ਜਿਹੜਾ ਨਾ ਕਿ ਮੁਸ਼ਤਮਿਲ ਹੈ, ਔਰ ਇਹ ਸਾਡੀ ਜ਼ਰਾਇਤ ਦੇ ਵਿੱਚ ਇਹਦਾ ਇੱਕ ਇਨਫਰਾਦੀ ਮੁਕਾਮ ਹੈ। ਸੋ ਇਦਾਂ ਦੇ ਹੀ ਮਨਸੂਬੇ ਹੋਰ ਲੱਗਣੇ ਚਾਹੀਦੇ। ਔਰ ਮੈਂ ਇਹ ਵੀ ਗੱਲ ਦੱਸ ਦਿਆਂ ਕਿ 1915 ਦੇ ਵਿੱਚ ਬਣਿਆ ਔਰ 2026 100 ਸਾਲ ਉਮਰ ਹੁੰਦੀ ਹੈ ਇੱਕ ਚੀਜ਼ ਦੀ, ਇਹ ਆਪਣੀ ਮਿਆਦ ਪੂਰੀ ਕਰ ਚੁੱਕਿਆ। ਗੌਰਮੈਂਟ ਨੂੰ ਚਾਹੀਦਾ, ਸਰਕਾਰ ਨੂੰ ਚਾਹੀਦਾ ਕਿ ਇਹਦੇ ਮੁਤਬਾਦਲ ਜਿਹੜਾ ਨਾ ਕਿ ਉਹ ਕੋਈ ਹੋਰ ਵੀ ਜਿਹੜਾ ਨਾ ਕਿ ਹੈੱਡ ਬਣਾਉਣ, ਤਾਂ ਕਿ ਆਉਣ ਵਾਲੇ ਵਕਤ ਦੇ ਵਿੱਚ ਜਾਨੀ, ਮਾਲੀ ਔਰ ਜ਼ਰੀ ਨੁਕਸਾਨ ਤੋਂ ਬਚ ਸਕੀਏ। ਸੋ ਇਹ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਜਾਏ, ਔਰ ਜਿਹੜਾ ਵੀਰ ਇਸ ਭਾਈ ਫੇਰੂ ਸ਼ਹਿਰ ਦੇ ਵਿੱਚੋਂ ਜਾਂ ਜ਼ਿਲ੍ਹਾ ਕਸੂਰ ਦੇ ਵਿੱਚ ਉਹ ਜ਼ਰੂਰ ਕਮੈਂਟਾਂ ਦੇ ਵਿੱਚ ਦੱਸੇ। ਅਗਲੀ ਵੀਡੀਓ ਤੇ ਅਗਲੀ ਇਜਾਜ਼ਤ ਦਿਓ, ਰੱਬ ਰੱਖ।